ਇਕਨੋਮਿਕਲ ਕਲੈਪਸ ਨੇ ਸੋਵੀਅਤ ਯੂਨੀਅਨ ਦੇ 15 ਟੁਕੜੇ ਕੀਤੇ ਔਰ ਉਸੇ ਇਕਨੋਮਿਕਲ ਕਲੈਪਸ ਨੇ ਯੂਗੋਸਲਾਵੀਆ ਦੇ 8 ਟੁਕੜੇ ਕੀਤੇ ਔਰ 1990 ਦੇ ਵਿੱਚ ਭਾਰਤ ਦਾ ਇਕਨੋਮਿਕਲੀ ਉਹ ਹਾਲ ਹੀ ਹੋਣ ਜਾ ਰਿਹਾ ਸੀ ਜੋ ਕਿ ਯੂਗੋਸਲਾਵੀਆ ਔਰ ਸੋਵੀਅਤ ਯੂਨੀਅਨ ਦਾ ਆਰਥਿਕ ਮੰਦਹਾਲੀ ਕਰਕੇ ਹੋਇਆ ਸੀ। ਲੇਕਿਨ ਇਸ ਮਨਮੋਹਨ ਸਿੰਘ ਦੀ ਬਦੌਲਤ 20 ਸਾਲ ਘੱਟੋ ਘੱਟ ਉਹਨੇ ਲਗਾ ਦਿੱਤੇ। ਫੋਰਡ ਕਾਰ ਬਣਾਉਣ ਵਾਲੇ ਇਹਨਾਂ ਨੇ ਆਪਣੇ 2 ਪਲਾਂਟ, ਇੱਕ ਚੇਨਈ ਦੇ ਵਿੱਚ ਔਰ ਇੱਕ ਸ਼ਾਇਦ ਮਹਾਰਾਸ਼ਟਰ ਦੇ ਵਿੱਚ ਲਾਇਆ ਔਰ ਪਿਛਲੇ ਦਿਨਾਂ 'ਚ ਜਿਹੜੀ ਪਿਛਲੇ ਹਫਤੇ ਦੀ ਵੱਡੀ ਖਬਰ ਸੀ ਕਿ ਫੋਰਡ ਨੇ ਆਪਣੇ ਦੋਨੋਂ ਹੀ ਜਿਹੜੇ ਮੈਨੂਫੈਕਚਰਿੰਗ ਯੂਨਿਟ ਨੇ ਉੱਥੇ ਉਹ ਬੰਦ ਕਰ ਦਿੱਤੇ ਨੇ ਕਿਉਂਕਿ ਪਿਛਲੇ 10 ਸਾਲ ਦੇ ਵਿੱਚ ਔਰ ਅੰਦਾਜ਼ਾ ਲਾਓ ਇਹੀ ਮੋਦੀ ਦਾ ਪੀਰੀਅਡ ਹੈ $2 ਬਿਲੀਅਨ ਦਾ ਲਾਸ ਹੋਇਆ ਫੋਰਡ ਨੂੰ। ਕੇਜਰੀਵਾਲ ਜ਼ਰੂਰ ਨਿਕਲਿਆ ਜਿਹੜੀ ਕਿ ਬੀਜੇਪੀ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਿਹਾ। ਹੁਣ ਉਹਨਾਂ ਦਾ ਸਿਸੋਦੀਆ, ਦੂਜੇ ਰਾਮ ਲੱਲਾ ਮੰਦਰ, ਇੱਧਰ ਉੱਧਰ ਆਸ਼ੀਰਵਾਦ ਲੈ ਕੇ ਅਸੀਂ ਯੂਪੀ 'ਚ ਇਲੈਕਸ਼ਨਾਂ ਲੜਨੀਆਂ ਨੇ। ਉਹ ਸਿਰਫ ਇਹਨੂੰ ਮੋਦੀ ਦੀ ਜਾਂ ਯੋਗੀ ਨੂੰ ਜਿਤਾਉਣ ਲਈ ਹੈ, ਵੋਟਾਂ ਖਰਾਬ ਕਰਨੀਆਂ ਨੇ ਤਾਂ ਕਿ ਜਿਹੜੇ ਮੋਦੀ ਦੇ ਵਿਰੁੱਧ ਵੋਟ ਹੈ ਉਹ ਉਧਰ ਪੈ ਜਾਏ ਕਿ 2019 'ਚ ਚੋਣਾਂ ਤੋਂ ਪਹਿਲਾਂ ਜਦੋਂ ਕਿ ਸਾਰੇ ਸਰਵੇ ਮੋਦੀ ਦੀ ਫੇਲਿਅਰ ਦੱਸ ਰਹੇ ਸੀ, ਪੁਲਵਾਮਾ ਅਟੈਕ ਦਾ ਡਰਾਮਾ ਕੀਤਾ ਗਿਆ ਕਿ ਜੀ ਇੰਨੇ 32 ਕੇ 34 ਭਾਰਤ ਦੇ ਸ਼ਹੀਦ ਹੋ ਗਏ, CRPF ਉਹਨਾਂ ਦੀਆਂ ਫੋਟੋਆਂ ਲਾ ਕੇ ਚੋਣ ਰੈਲੀਆਂ। ਫਿਰ ਪੁਲਵਾਮਾ ਦੇ ਜਵਾਬ ਦੇ ਵਿੱਚ ਇਹ ਕਿਹਾ ਗਿਆ ਦੇਖੋ ਮੋਦੀ ਕਿੰਨਾ ਸਖਤ ਬਾਲਾਕੋਟ ਤੇ ਹਮਲਾ ਕਰਤਾ ਔਰ ਇੰਨੇ ਅੱਤਵਾਦੀ ਕੈਂਪ ਖਤਮ ਕਰਤੇ, ਇੰਨੇ ਹਜ਼ਾਰ ਮਾਰਤੇ। ਹਾਲਾਂ ਬਾਅਦ ਸਾਹਮਣੇ ਆਇਆ ਕਿ 2 ਦਰਖਤ ਤੇ ਇੱਕ ਦਾ ਕੋਈ ਕਾਂ ਜਿਹੜਾ ਉਹ ਮਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਚਵੀਰੀ ਫੋੜੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 14 ਸਤੰਬਰ 2021 30 ਭਾਦੋ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸਿਨ ਕੇਬਲ, ਬੈਲਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਤਰ੍ਹਾਂ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਂਟ ਸਿਆਟਲ ਵਿਖੇ ਸਥਿਤ ਸੱਗੂ ਆਟੋਮੋਟਿਵ ਰਿਪੇਅਰ ਵੱਲੋਂ। ਸੋ ਪਿਛਲੇ 20 ਸਾਲਾਂ ਤੋਂ ਵਾਸ਼ਿੰਗਟਨ ਸੂਬੇ ਦੇ ਕੈਂਟ ਸ਼ਹਿਰ ਵਿਖੇ ਸੱਗੂ ਆਟੋਮੋਟਿਵ ਰਿਪੇਅਰ ਭਰੋਸੇਮੰਦ ਆਟੋ ਸਰਵਿਸਿਜ਼ ਦੇ ਜਿਹੜੇ ਨੇ ਉਹ ਦੇ ਰਹੇ ਨੇ। ਹਰ ਤਰ੍ਹਾਂ ਦੀ ਗੱਡੀ ਦੀ ਜਿਹੜੀ ਰਿਪੇਅਰ ਹੈ ਪ੍ਰੋਫੈਸ਼ਨਲ ਟੀਮ ਵੱਲੋਂ ਹੈ ਕੀਤੀ ਜਾਂਦੀ ਹੈ। ਸੋ ਰਿਪੇਅਰ ਫਿਲਟਰ, ਟਰਾਂਸਮਿਸ਼ਨ, ਸਸਪੈਂਸ਼ਨ, emission, tune-ups ਐਂਡ 에ਅਰ ਕੰਡੀਸ਼ਨਿੰਗ ਨਾਲ ਜਿਹੜੇ ਸਮੇਤ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੇ ਉਹ ਸੋਲਵ ਕੀਤੀਆਂ ਜਾਂਦੀਆਂ ਨੇ। ਸੋ ਕੈਂਟ ਅਤੇ ਜੰਡੇ ਨਾਲ ਲੱਗਦੇ ਇਲਾਕਿਆਂ ਦੇ ਸੱਜਣ ਜਿਹੜੇ ਨੇ ਸੱਗੂ ਆਟੋਮੋਟਿਵ ਰਿਪੇਅਰ ਨਾਲ ਸੰਪਰਕ ਜਿਹੜੇ ਨੇ ਉਹ ਕਰ ਸਕਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸੱਗੂ ਆਟੋਮੋਟਿਵ ਦੇ ਮਾਲਕ ਸਰਦਾਰ ਸੁਰਜੀਤ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਤੁਹਾਨੂੰ ਵੀ ਆਪਾਂ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv
.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੰਡੀਆ ਦੇ ਹਵਾਲੇ ਨਾਲ ਕਿ ਹਰ ਫਰੰਟ ਤੋਂ ਫੇਲ ਹੋਈ ਮੋਦੀ ਸਰਕਾਰ ਯੂਪੀ ਦੀਆਂ ਚੋਣਾਂ ਜਿੱਤਣ ਲਈ ਮੁਸਲਮਾਨਾਂ ਤੇ ਪਾਕਿਸਤਾਨ ਦੇ ਖਿਲਾਫ ਜਿਹੜੀ ਹੈ ਨਫ਼ਰਤ ਦਾ ਜਿਹੜਾ ਉਹ ਸਹਾਰਾ ਲੈ ਰਹੀ ਹੈ। ਸੋ ਇੱਕ ਪਾਸੇ ਯੂਪੀ ਦਾ ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ ਅੱਬਾ ਜਾਨ ਵਰਗੇ ਨਫ਼ਰਤ ਭਰੇ ਰਿਮਾਰਕਸ ਨਾਲ ਮੁਸਲਮਾਨਾਂ ਦੇ ਖਿਲਾਫ ਹਿੰਦੂਆਂ ਨੂੰ ਉਕਸਾ ਰਿਹਾ ਹੈ। ਸੋ ਦੂਸਰੇ ਪਾਸੇ ਕਿਸੇ ਦਹਿਸ਼ਤਗਰਦ ਹਮਲੇ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਸਾਜ਼ਿਸ਼ ਲਈ ਜਿਹੜਾ ਮਾਹੌਲ ਵੀ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ। ਸੋ ਦਿੱਲੀ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ 6 ਮੁਸਲਮਾਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਇਹ ਦੋਸ਼ ਲਗਾਇਆ ਹੈ ਕਿ ਉਹ ਨਵਰਾਤਰੀ ਅਤੇ ਰਾਮਲੀਲਾ ਦੇ ਮੌਕੇ ਹਿੰਦੂ ਇਕੱਠਾਂ ਤੇ ਹਮਲਾ ਕਰਨ ਦੀ ਜਿਹੜੀ ਹੈ ਯੋਜਨਾ ਬਣਾ ਰਹੇ ਸਨ। ਸੋ ਇਹਨਾਂ ਨੌਜਵਾਨਾਂ ਨੂੰ ਪਾਕਿਸਤਾਨ ਵੱਲੋਂ ਟ੍ਰੇਨਡ ਕਰਨ ਦੀ ਗੱਲ ਵੀ ਕਹੀ ਗਈ। ਸੋ ਕੀ ਇੱਕ ਹੋਰ ਪੁਲਵਾਮਾ ਸਟਾਈਲ ਹਮਲੇ ਦੀ ਤਿਆਰੀ ਤਾਂ ਨਹੀਂ ਹੋ ਰਹੀ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਸਰ ਸੁਰਜੀਤ ਸਿੰਘ ਸੱਗੂ ਆਟੋਮੋਟਿਵ ਰਿਪੇਅਰ ਸੀਐਟਲ ਕੈਂਟ ਦੇ ਵਿੱਚ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਅਸੀਂ ਜਦੋਂ ਵੀਕਐਂਡ ਤੇ ਸੀਐਟਲ ਗਏ ਸੋ ਉਹਨਾਂ ਦੇ ਨਾਲ ਅਮਰਵੀਰ ਸਿੰਘ, ਸਾਡੇ ਵੀਰ ਸਤਪਾਲ ਸਿੰਘ ਪੁਰੇਵਾਲ, ਜਿਨ੍ਹਾਂ ਨਾਲ ਉਹਨਾਂ ਦਾ ਰਾਬਤਾ ਵੀ ਸੀ, ਸੋ ਉਹਨਾਂ ਨੇ ਆਪਣੀ ਵਰਕਸ਼ਾਪ ਵਾਲੇ ਸਪੌਟ ਦੇ ਉੱਤੇ ਹੀ ਜਿਹੜਾ ਹੈ ਉਹ ਸ਼ੂਟ ਵੀ ਕੀਤੀ ਉਹਨਾਂ ਦੀ ਐਡ। ਔਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਇਸ ਵੇਲੇ ਬਿਜ਼ਨੈਸਿਸ ਵੀ ਆਪਣੇ ਲੈਵਲ ਤੇ ਕੋਵਿਡ ਦੇ ਚਲਦੇ ਆ ਸਟਰਗਲਿੰਗ ਰਹੀਆਂ ਨੇ, ਲੇਕਿਨ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਨੇ, ਪੰਥ ਨੂੰ ਪਿਆਰ ਕਰਦੇ ਨੇ ਔਰ ਆਜ਼ਾਦ ਮੀਡੀਆ ਦੀ ਹਮਾਇਤ ਕਰਦੇ ਨੇ, ਉਹ ਸਮਝਦੇ ਨੇ ਕਿ ਇੱਕ ਪਾਸੇ ਟੇਲਰਡ ਟਿਊਟਰਡ ਨਿਊਜ਼ ਨੇ, ਦੂਸਰੇ ਪਾਸੇ ਸੋਸ਼ਲ ਮੀਡੀਆ ਫੇਕ ਨਿਊਜ਼ ਦੇ ਨਾਲ ਭਰਿਆ ਹੋਇਆ ਹੈ। ਤੇ ਇਸ ਸਭ ਦੇ ਵਿੱਚ ਜੇ ਪੰਥ ਦੀ ਆਵਾਜ਼, ਸਿੱਖੀ ਦੀ ਗੱਲ ਔਰ ਕੌਮੀ ਘਰ ਖਾਲਿਸਤਾਨ ਦੀ ਗੱਲ ਨਿਰਪੱਖ ਤਰੀਕੇ ਨਾਲ TV 84 ਕਰਦਾ ਤੇ ਇਹ ਉਹਨਾਂ ਦੀ ਮਦਦ ਦਾ ਹੱਕਦਾਰ ਹੈ। ਸੋ ਅਸੀਂ ਸਰ ਸੁਰਜੀਤ ਸਿੰਘ, ਉਹਨਾਂ ਦੇ ਸਮੁੱਚੇ ਪਰਿਵਾਰ ਔਰ ਉਹਨਾਂ ਦੇ ਕਾਰੋਬਾਰ ਨਾਲ ਸੰਬੰਧਿਤ ਜਿਹੜੇ ਵੀ ਵੀਰ ਭੈਣਾਂ ਨੇ, ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਦਾ ਸਾਡਾ ਪ੍ਰੋਗਰਾਮ ਜਿਹੜਾ ਸੀਐਟਲ ਔਰ ਅਮਰੀਕਾ ਕੈਨੇਡਾ ਪੀਸ ਆਰਚ ਦੇ ਵਿੱਚ ਪ੍ਰੀਤ ਮਿਲਣੀਆਂ ਤੇ ਆਧਾਰਿਤ ਸੀ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ, ਬਹੁਤ ਗੁੱਡਵਿਲ ਮੈਸੇਜ ਨੇ। ਔਰ ਸਾਡੇ ਇੱਕ ਵੀਰ ਨੇ ਪਾਕਿਸਤਾਨ ਤੋਂ ਲਿਖਿਆ ਕਿ ਪਹਿਲੀ ਵਾਰ ਹੈ ਕਿ ਕਿਸੇ ਨੇ ਇਹ ਗੱਲ ਕੀਤੀ ਹੈ ਕਿ ਵਾਹਗਾ ਬਾਰਡਰ ਤੇ ਜਿਹੜੀ ਇੰਡੀਆ ਪਾਕਿਸਤਾਨ ਦੋਨੋਂ ਪਾਸਿਆਂ ਤੋਂ ਝੰਡਾ ਚਾੜਨ ਤੇ ਲਾਹਣ ਵਾਲੀ ਰਸਮ ਦੇ ਨਾਂ ਥੱਲੇ ਜਿਸ ਕਿਸਮ ਦੀ ਨਫ਼ਰਤ ਪਰੋਸੀ ਜਾਂਦੀ ਹੈ ਕਿ ਉਹ ਕਿੰਨੀ ਬੇਈਮਾਨੀ ਹੈ। ਔਰ ਬਹੁਤ ਸਾਰੇ ਸਾਡੇ ਪਾਕਿਸਤਾਨੀ ਵੀਰਾਂ ਨੇ ਉਸ ਖਾਬ ਨੂੰ, ਜਿਹੜਾ ਖਾਬ ਬਹੁਤ ਜਲਦੀ ਹਕੀਕਤ 'ਚ ਬਦਲਣ ਜਾ ਰਿਹਾ ਹੈ ਕਿ ਜਿੱਥੇ ਦੋਵੇਂ ਪਾਸਿਆਂ ਦੇ ਜਿਹੜੇ ਵੀਰ ਭੈਣਾਂ ਨੇ ਉਸ ਕਿਸਮ ਦੇ ਸਾਂਝੇ ਪਾਰਕ ਦੇ ਵਿੱਚ ਬੈਠ ਕੇ ਜਿੱਥੇ ਅਸੀਂ ਦੇਸੀ ਫਰੂਟ ਔਰ ਦੂਸਰਿਆਂ ਦੀ ਗੱਲ ਕੀਤੀ, ਉੱਥੇ ਇੱਕ ਨੇ ਇਹ ਵੀ ਪੁੱਛਿਆ ਕਿ ਕੀ ਮੱਕੀ ਦੀ ਰੋਟੀ ਸਾਗ ਵੀ ਲਿਆ ਸਕਾਂਗੇ ਉੱਥੇ ਕਿ ਨਹੀਂ। ਸੋ ਤੁਸੀਂ ਜੋ ਮਰਜ਼ੀ ਲਿਆ ਸਕਦੇ ਹੋ, ਅਸੀਂ ਜੋ ਮਰਜ਼ੀ ਲਿਆ ਸਕਦੇ ਹਾਂ। ਆਪਣੀ ਧਰਤੀ ਦੀਆਂ ਜਿਹੜੀਆਂ ਸੁਗਾਤਾਂ ਨੇ, ਧਰਤੀ ਦੇ ਜੋ ਸਾਡੀ ਖੁਰਾਕ ਹੈ ਉਹੀ ਸਾਡਾ ਹੈ। ਇਹ ਹੈ ਕਿ ਵੀ ਲੱਸੀ ਬਹੁਤ ਜ਼ਿਆਦਾ ਖਾ ਕੇ ਬਹੁਤ ਜ਼ਿਆਦਾ ਸੌਣ ਦਾ ਨਹੀਂ ਹੋਣਾ ਚਾਹੀਦਾ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੁੰਦੀ ਹੈ। ਗੱਲ ਤਾਂ ਸਿਚੁਏਸ਼ਨਸ ਤਾਂ ਉਹੀ ਨੇ ਹਰ ਪਾਸੇ, ਲੇਕਿਨ ਤੁਸੀਂ ਉਹਨਾਂ ਚੋਂ ਕਿਵੇਂ ਪੋਜ਼ਿਟਿਵਿਟੀ ਦੇਖਦੇ ਹੋ। ਔਰ ਮੈਂ ਕੱਲ ਹੀ ਇਹ ਸੋਚ ਰਿਹਾ ਸੀ ਕਿ ਕਾਇਦੇ ਆਜ਼ਮ ਨੇ ਜਦੋਂ ਇਹ ਜਿਹੜਾ ਉਹਨਾਂ ਦਾ ਡ੍ਰੀਮ ਸੀ ਕਿ ਭਾਰਤ ਪਾਕਿਸਤਾਨ ਦੇ ਰਿਸ਼ਤੇ ਇਵੇਂ ਹੀ ਹੋਣ ਅਮਰੀਕਾ ਕੈਨੇਡਾ ਦੇ, ਤੇ ਅੱਜ ਜੇ ਅਸੀਂ ਯੂਰਪ ਵੱਲ ਕਹੀਏ ਤੇ ਅਸੀਂ ਯੂਰਪ ਦੀ ਗੱਲ ਵੀ ਕੀਤੀ ਕਿ ਯੂਰਪੀਅਨ ਯੂਨੀਅਨ ਨੇ ਕਿਵੇਂ ਬਾਰਡਰ ਖੋਲ੍ਹੇ ਨੇ। ਪਰ ਇਸ ਗੱਲ ਦਾ ਧਿਆਨ ਰਹੇ ਜਦੋਂ ਉਹ ਇਹ ਕਹਿ ਰਹੇ ਸੀ ਉਦੋਂ ਤਾਂ ਅਜੇ ਸੈਕੰਡ ਵਰਲਡ ਵਾਰ ਖਤਮ ਹੋਇਆ ਸੀ। 1939 ਤੋਂ 1945 ਤੱਕ ਜਿਹੜਾ ਚੱਲਿਆ, ਔਰ ਜਿਹੜਾ ਯੂਰਪ ਨੇ ਹੀ ਲੜਿਆ ਔਰ ਕਿਵੇਂ ਇੱਕ ਦੂਸਰੇ ਦੀਆਂ ਹੱਦਾਂ ਜਿਹੜੀਆਂ ਨੇ ਉਹਨਾਂ ਦੇ ਲਈ ਕਿਸ ਕਿਸਮ ਦਾ ਜਿਹੜਾ ਹੈ ਉਹ ਨਫ਼ਰਤ ਵਾਲਾ ਪਾਰਟ ਸੀ। ਉਦੋਂ ਵੀ ਅਮਰੀਕਾ ਜਿਹੜਾ ਅਮਰੀਕਾ ਕੈਨੇਡਾ ਦਾ ਰਿਸ਼ਤਾ ਇਵੇਂ ਦਾ ਸੀ। ਸੋ ਉਸ ਯੂਰਪ ਵੱਲ ਇਸ਼ਾਰਾ ਨਾ ਕਰਕੇ ਉਹਨਾਂ ਨੇ ਪੁਆਇੰਟ ਆਊਟ ਹੀ ਅਮਰੀਕਾ ਕੈਨੇਡਾ ਵੱਲ ਕੀਤਾ। ਔਰ ਅੱਜ ਅਸੀਂ ਜਦੋਂ ਮੁਸਤਕਬਿਲ ਦੇ ਖਾਲਿਸਤਾਨ ਔਰ ਪਾਕਿਸਤਾਨ ਦੀ ਹੱਦਾਂ ਦੀ ਗੱਲ ਕਰਦੇ ਤੇ ਅਸੀਂ ਉਸ ਦੇ ਉੱਤੇ ਹੀ ਸਟੈਂਪ ਲਾ ਰਹੇ ਹਾਂ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ ਕਿ 3
ਨਿਊਕਲੀਅਰ ਪਾਵਰਸ ਦੇ ਵਿਚਾਲੇ, ਜਿਸ ਦੇ ਵਿੱਚ ਚੀਨ, ਭਾਰਤ ਔਰ ਪਾਕਿਸਤਾਨ ਹੈ। ਔਰ ਇਹ ਬਾਰਡਰ ਕੱਲਾ ਵਾਘਾ ਔਰ ਹੁਸੈਨੀਵਾਲਾ ਤੱਕ ਨਹੀਂ ਹੈ। ਅਸੀਂ ਜਦੋਂ ਉਸ ਰਾਜਸਥਾਨ ਦੇ ਡੈਜ਼ਰਟ ਚੋਂ ਨਿਕਲ ਕੇ ਔਰ ਲਖਪਤ ਤੱਕ, ਗੁਜਰਾਤ ਤੱਕ ਜਿਹੜੀ ਜਿਹੜੀ ਐਕਸੈਸ ਟੂ ਸੀ ਹੈ, ਉਸ ਦੀ ਗੱਲ ਕਰਦੇ ਹਾਂ, ਤਾਂ ਫਿਰ ਇਹ ਮੁਕੰਮਲ ਇੱਕ ਬਫਰ ਸਟੇਟ ਹੋਏਗੀ। ਭਾਰਤ ਦਾ ਕੋਈ ਹਿੱਸਾ ਪਾਕਿਸਤਾਨ ਨਾਲ ਨਹੀਂ ਲੱਗੇਗਾ ਤੇ ਉਸ ਡ੍ਰੀਮ ਦੀ ਪੂਰਤੀ ਹੋਏਗੀ ਜਿਹੜੀ ਕਾਇਦੇ ਆਜ਼ਮ ਨੇ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਰਿਸ਼ਤਿਆਂ ਦੀ ਕੀਤੀ ਸੀ ਕਿ ਖਾਲਿਸਤਾਨ ਔਰ ਪਾਕਿਸਤਾਨ ਇਵੇਂ ਹੀ ਅਮਰੀਕਾ ਕੈਨੇਡਾ ਵਾਂਗ ਜਿਹੜੇ ਨੇ ਉਹ ਆਪਣੇ ਰਿਸ਼ਤੇ ਬਣਾਉਣਗੇ। ਹਾਲਾਂ ਸਾਡੇ ਕੁਝ ਵੀਰਾਂ ਨੇ ਅਗੇਨ ਅਮਰੀਕਾ ਕੈਨੇਡਾ ਦੋਨੋਂ ਪਾਸੇ ਬਾਰਡਰ ਸਟੇਟਾਂ ਦੇ ਨੇੜੇ ਵਾਲਿਆਂ ਨੇ ਫਿਰ ਸ਼ਿਕਵਾ ਕੀਤਾ ਕਿ ਇਹ ਖਬਰ ਸਾਨੂੰ ਕਿਉਂ ਨਹੀਂ ਪਹਿਲਾਂ ਦੱਸੀ ਗਈ, ਅਸੀਂ ਵੀ ਆਉਣਾ ਸੀ। ਪਰ ਇਹਦੇ ਚੋਂ ਇੱਕ ਮਾਡਲ ਐਮਰਜ ਹੋਇਆ ਜਿਹਦੇ 'ਚ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਇਕੱਲਾ ਇਹੀ ਨਹੀਂ ਕਿ ਦੋਨੋਂ ਪਾਸਿਓਂ ਅਮਰੀਕਾ ਕੈਨੇਡਾ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਦੋਂ ਅਸੀਂ ਅਮਰੀਕਾ ਦੇ ਵਿਦਨ ਵੀ ਟਰੈਵਲ ਕਰਦੇ, ਕਿਉਂਕਿ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਜਿਹੜੇ ਅਮਰੀਕਾ ਦੀਆਂ ਆਰਡਰ ਸਟੇਟਾਂ 'ਚ ਵੀ ਰਹਿੰਦੇ ਨੇ, ਉਹ ਸਾਡੇ ਨਾਲ ਜੁੜੇ ਹੋਏ ਨੇ। ਔਰ ਜਦੋਂ ਸਾਡੀ ਕੋਈ ਗੁਰਦੁਆਰਿਆਂ ਨਾਲ ਰਿਲੇਟਡ ਟ੍ਰਿਪ ਹੁੰਦੀ ਹੈ, ਗੁਰਦੁਆਰਾ ਸਿੱਖ ਕਮਿਊਨਿਟੀ ਨੂੰ ਤਾਂ ਪਤਾ ਹੁੰਦਾ, ਸੋ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਵੀ ਉਸ ਨੂੰ ਬਿਫੋਰ ਦੱਸਿਆ ਜਾਏ ਔਰ ਇਹ ਪ੍ਰੀਤ ਮਿਲਣੀਆਂ ਆਉਣ ਵਾਲੇ ਪੀਰੀਅਡ 'ਚ ਆਲ ਓਵਰ ਹੋਣ। ਤੇ ਵੈਸੇ ਅਸੀਂ ਉਹਨਾਂ ਵੀਰਾਂ ਤੋਂ ਮਾਫੀ ਮੰਗਦੇ ਹਾਂ ਜਿਹੜੇ ਅਮਰੀਕਾ ਕੈਨੇਡਾ 'ਚ ਬੈਠੇ ਬਿਨਾਂ ਕਾਗਜ਼ਾਂ ਪੱਤਰਾਂ ਤੋਂ, ਉਹਨਾਂ ਦੀਆਂ ਵੀ ਕਾਲਾਂ ਆਈਆਂ ਕਿ ਜੀ ਉੱਥੇ ਜਦੋਂ ਮਿਲਦੇ ਕੋਈ ਕਾਗਜ਼ ਪੱਤਰ ਪੁੱਛਦੇ ਦੂਜੇ ਪਾਸੇ ਜਾ ਸਕਦੇ ਕਿ ਨਹੀਂ। ਸੋ ਇਹ ਵੀ ਅਸੀਂ ਦੱਸ ਦਈਏ ਕਿ ਵੀ ਇੱਕ ਪੀਰੀਅਡ ਸੀ 9/11 ਤੋਂ ਪਹਿਲਾਂ ਕਿ ਇਸ ਕਿਸਮ ਦੀਆਂ ਮੀਟਿੰਗਸ ਦੇ ਵੇਲੇ ਇੱਧਰੋਂ ਆਏ ਉੱਧਰ ਲੰਘ ਜਾਂਦੇ ਸੀ, ਉੱਧਰੋਂ ਆਏ ਇੱਧਰ ਲੰਘ ਜਾਂਦੇ ਸੀ, 5 ਬੰਦੇ ਇੱਧਰ ਹੋ ਗਏ, ਆਣ ਲੱਗੇ 6ਵੇਂ ਨੂੰ ਬਿਠਾ ਕੇ ਲਿਆਏ। ਪਰ ਹੁਣ ਦਿਸ ਇਜ਼ ਨਾਟ ਐਨੀ ਮੋਰ, ਕਿਉਂਕਿ ਸਿਕਿਉਰਿਟੀ ਰੀਜ਼ਨਸ ਵੀ ਨੇ ਔਰ ਮੰਦੇ ਭਾਗਾਂ ਨੂੰ ਜਿਹੜੀ 9/11 ਦੀ ਘਟਨਾ ਵਾਪਰੀ ਜਿਹਦੇ ਨਾਲ 18-19 ਦਹਿਸ਼ਤਗਰਦਾਂ ਨੂੰ ਜੋੜਿਆ ਗਿਆ, ਉਹਨਾਂ 'ਚੋਂ ਬਹੁਤ ਸਾਰੇ ਜਿਹੜੇ 14-15 ਨੇ ਜਾਂ ਉਸ ਤੋਂ ਵੀ ਸ਼ਾਇਦ ਜ਼ਿਆਦਾ, ਉਹ ਕੈਨੇਡਾ ਤੋਂ ਅਮਰੀਕਾ 'ਚ ਐਂਟਰ ਕੀਤੇ ਸੀ। ਸੋ ਉਸ ਤੋਂ ਬਾਅਦ ਜਿਹੜਾ ਇਹ ਬਹੁਤ ਸਾਰੇ ਜਿਹੜੇ ਕਨੈਕਸ਼ਨ, ਉਦੋਂ ਤਾਂ ਇਹ ਵੀ ਹੁੰਦਾ ਸੀ ਕਿ ਕਿਸੇ ਦਾ ਕੈਨੇਡਾ 'ਚ ਕੇਸ ਫੇਲ ਹੋਇਆ ਅਮਰੀਕਾ 'ਚ ਆ ਕੇ ਕਰ ਲੈਂਦਾ ਸੀ, ਅਮਰੀਕਾ 'ਚ ਕਿਸੇ ਨੇ ਕੋਈ ਕ੍ਰਾਈਮ ਕੀਤਾ ਨਿਕਲ ਗਿਆ, ਕੈਨੇਡਾ 'ਚ ਕੋਈ ਆਪਸੀ ਨਹੀਂ ਸੀ। ਪਰ ਉਹਦੇ ਤੋਂ ਬਾਅਦ ਇਹਨਾਂ ਨੇ ਸਾਰਾ ਡਾਟਾ ਲਿੰਕ ਕੀਤਾ ਹੋਇਆ ਹੈ ਔਰ ਜਿਉਂ ਹੀ ਤੁਸੀਂ ਬਾਰਡਰ ਕ੍ਰਾਸਿੰਗ ਤੇ ਜਾਂਦੇ ਹੋ, ਜੇ ਤੁਹਾਡਾ ਇੱਥੇ ਕੋਈ ਮਾੜਾ ਰੈਕਰਡ ਹੈ ਉੱਥੇ ਵੀ ਸ਼ੋ ਹੁੰਦਾ ਹੈ। ਔਰ ਈਵਨ ਜਿਹੜੇ ਕੋਈ ਮੈਰਿਜਸ ਔਰ ਦੂਸਰੇ ਜਾਲੀ ਕਿਸਮ ਦੇ ਵੀ ਜਿਹੜੇ ਦੂਸਰੇ ਡਾਕੂਮੈਂਟਸ ਨੇ ਉਹ ਵੀ ਹੁਣ ਸ਼ੇਅਰ ਹੁੰਦੇ ਨੇ। ਸੋ ਕੋਈ ਵੀ ਸਾਡਾ ਵੀਰ ਭੈਣ ਇਹ ਸਮਝ ਕੇ ਕਿ ਭਾਈ ਇਹ ਤਾਂ ਸਾਂਝਾ ਪਾਰਕ ਹੈ, ਇੱਧਰੋਂ ਉੱਧਰ ਲੰਘ ਜਾਣਗੇ, ਹਾਂ ਵੀ ਇਸ ਕਿਸਮ ਦਾ ਨਾ ਹੋਏ। ਵੈਸੇ ਵੀ ਅਸੀਂ ਸਮਝਦੇ ਹਾਂ ਕਿ ਇਹ ਕੋਈ ਜਾਇਜ਼ ਨਹੀਂ ਹੈ, ਲੇਕਿਨ ਫਿਰ ਵੀ ਕਿਉਂਕਿ ਘੱਟੋ ਘੱਟ 3-4 ਵੀਰਾਂ ਨੇ ਇਹ ਜਿਹੜਾ ਇਸ ਬਾਰੇ ਪੁੱਛਿਆ ਕਿ ਜੀ ਕੀ ਇੱਕ ਬਣ ਸਕਦਾ ਹੈ ਮੌਕਾ, ਸੋ ਅਸੀਂ ਦੱਸ ਦਈਏ ਕਿ ਭਾਈ ਇੱਕ ਪਾਸੇ ਵਾਲਿਆਂ ਕੋਲ ਆਪਣੇ ਮੁਲਕ ਦੇ ਕੰਪਲੀਟ ਡਾਕੂਮੈਂਟ ਹੁੰਦੇ ਨੇ। ਸੋ ਫਰਕ ਇੰਨਾ ਹੀ ਹੈ ਕਿ ਉਹ ਇੱਧਰ ਕ੍ਰਾਸ ਓਵਰ ਕਰ ਸਕਦੇ ਨੇ ਔਰ ਤੁਸੀਂ ਬਜਾਏ ਕਿ ਉਹ ਤੁਹਾਨੂੰ ਵਿਦਨ ਦਾ ਹਾਰਟਲੈਂਡ ਮਿਲਣ ਆਉਣ, ਤੁਸੀਂ ਬਾਰਡਰ ਤੇ ਚਲੇ ਜਾਂਦੇ ਹੋ। ਪਰ ਦੋਨੋਂ ਪਾਸੇ ਜਿਸ ਕਿਸਮ ਦਾ ਖੁਸ਼ਗਵਾਰ ਮਾਹੌਲ ਹੈ, ਤੁਸੀਂ ਆਰ ਪਾਰ ਬੈਠੇ ਜਿਹੜੇ ਹੈ ਉਹ ਇੱਕ ਦੂਜੇ ਦੇ ਨੇੜੇ ਹੁੰਦੇ ਹੋ ਔਰ ਤੁਸੀਂ ਮੁਲਾਕਾਤ ਕਰਦੇ ਹੋ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਗੱਲ ਕਰੀਏ ਮੋਦੀ, ਅਮਿਤ ਸ਼ਾਹ, ਗੰਦੀ ਹਕੂਮਤ, ਫੇਲ ਹਕੂਮਤ, ਨਫ਼ਰਤ ਦੇ ਵਪਾਰੀ, ਬਿੱਲੇ ਰੰਗੇ ਦੀ ਜੋੜੀ ਵਾਂਗ ਕਾਤਲ ਜੋੜੀ ਜਿਹੜੀ ਗੁਜਰਾਤ ਚੋਂ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਕੇ ਮੋਦੀ ਹਿੰਦੂ ਹਿਰਦੇ ਸਮਰਾਟ ਬਣਿਆ, ਅਮਿਤ ਸ਼ਾਹ ਉਹਦਾ ਹੋਮ ਮਿਨਿਸਟਰ ਉੱਥੇ ਸੀ ਔਰ ਉਹੀ ਜਦੋਂ ਮੋਦੀ ਫਿਰ ਹਿੰਦੂ ਹਿਰਦੇ ਸਮਰਾਟ ਬਣ ਕੇ ਦਿੱਲੀ ਪਹੁੰਚਿਆ ਤੇ ਉਸ ਅਮਿਤ ਸ਼ਾਹ ਨੂੰ ਨਾਲ ਲਿਆਇਆ। ਅਸਲ ਚਾਣਕਿਆ ਜਿਹੜਾ ਹੈ ਉਹ ਅਮਿਤ ਸ਼ਾਹ ਹੈ, ਪਲੈਨਿੰਗ ਵੀ ਉਹ ਕਰਦਾ ਹੈ, ਪੂਰੀ ਹੇਰਾ ਫੇਰੀ ਬੇਈਮਾਨੀ ਦਾ ਮਾਸਟਰ। ਔਰ ਇਧਰ ਮੋਦੀ ਜਿਸ ਨੂੰ ਜ਼ਬਾਨ ਚੋਂ ਝੂਠੇ ਜੁਮਲੇ ਜਿਹੜਾ ਹੈ ਉਹ ਬੋਲਣਾ ਉਹਦਾ ਇਹੀ ਨਹੀਂ ਵੀ ਸੁਭਾਅ ਦਾ ਹਿੱਸਾ, ਉਹ ਬੋਲਦਾ ਹੀ ਝੂਠ ਹੈ, ਲੇਕਿਨ ਝੂਠ ਜਿਹੜਾ ਹੈ ਉਹ ਵਿਦ ਟਵਿਸਟਡ ਟੰਗ ਬੋਲਦਾ ਹੈ, ਸਿਲਕੀ ਟੰਗ ਦੇ ਨਾਲ ਉੱਚੀ ਉੱਚੀ ਬੋਲਦਾ ਹੈ ਔਰ ਬਾਰ-ਬਾਰ ਬੋਲਦਾ ਹੈ ਔਰ ਇੱਕ ਵੱਡਾ ਹਿੱਸਾ ਜਿਹੜਾ ਉਸ ਦੇ ਪ੍ਰਭਾਵ ਨੂੰ ਕਬੂਲਦਾ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ 2019 ਦੀਆਂ ਪਾਰਲੀਮੈਂਟ ਚੋਣਾਂ ਵੇਲੇ 2014 'ਚ ਇਹ ਪ੍ਰਧਾਨ ਮੰਤਰੀ ਬਣਦਾ ਹੈ। ਔਰ ਜੇ ਤੁਸੀਂ ਉਸ ਪਿਛੋਕੜ ਨੂੰ ਦੇਖੋ 2014 ਤੋਂ 2 ਸਾਲ ਪਹਿਲਾਂ ਲਗਭਗ
ਕਿਵੇਂ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ, ਹਾਲਾਂਕਿ ਮਨਮੋਹਨ ਸਿੰਘ ਦੇ ਜਿਹੜੇ 10 ਸਾਲ ਸੀ 2004 ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਬਣਿਆ, ਫਿਰ 2009 ਦੇ ਵਿੱਚ ਦੁਬਾਰਾ ਉਹ ਪ੍ਰਧਾਨ ਮੰਤਰੀ ਬਣਿਆ। ਸੋ 10 ਸਾਲ 2004 ਤੋਂ 2014 ਤੱਕ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਿਹਾ। ਬੇਸ਼ੱਕ ਉਹ ਉਸ ਨੂੰ ਸੋਨੀਆ ਗਾਂਧੀ ਚਲਾਉਂਦੀ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦਾ ਇੱਕ ਇਮਾਨਦਾਰ ਫੇਸ ਵੀ, ਉਹਦੀ ਇੱਕ ਇਕਨੋਮਿਕਸ ਦੇ ਉੱਤੇ ਪਕੜ, ਔਰ ਖ਼ਾਸ ਤੌਰ ਤੇ 1992 'ਚ ਜਦੋਂ ਮਨਮੋਹਨ ਸਿੰਘ ਨੂੰ ਫਾਈਨੈਂਸ ਮਿਨਿਸਟਰ ਬਣਾਇਆ ਗਿਆ ਨਰਸਿਮਹਾ ਰਾਓ ਵੱਲੋਂ, ਕਿਉਂਕਿ ਵਰਲਡ ਬੈਂਕ 'ਚ ਉਹਨੇ ਕੰਮ ਕੀਤਾ ਹੋਇਆ ਸੀ, ਅਮਰੀਕਾ ਨੇ ਵੀ ਪੁਸ਼ ਕੀਤਾ ਹੈ। ਉਸ ਤੋਂ ਪਹਿਲਾਂ ਚੰਦਰ ਸ਼ੇਖਰ ਦੀ ਸਰਕਾਰ ਵੇਲੇ ਭਾਰਤ ਦਾ ਪੂਰਾ ਦਿਵਾਲਾ ਨਿਕਲ ਚੁੱਕਾ ਸੀ, ਔਰ ਹੁਣ ਤਾਂ ਇਸ ਗੱਲ ਦੇ ਸਬੂਤ ਨੇ ਕਿ ਕਿੰਨੇ ਟਨ ਸੋਨਾ ਚੰਦਰ ਸ਼ੇਖਰ ਦੇ ਵੇਲੇ ਜਿਹੜਾ ਉੱਥੋਂ ਜਹਾਜ਼ਾਂ ਦੇ ਵਿੱਚ ਲੰਡਨ ਪਹੁੰਚਾਇਆ ਗਿਆ, ਔਰ ਇੰਡੀਆ ਜਿਹੜਾ ਉਹ ਵਰਸਟ ਡੈਟਰ ਜਿਹੜਾ ਕਿ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ ਸਭ ਤੋਂ ਜ਼ਿਆਦਾ ਮੰਦਹਾਲੀ 'ਚ ਸੀ, ਉਹ ਜਿਹੜਾ ਉਸ ਚੋਂ ਨਿਕਲਿਆ, ਨਹੀਂ ਤਾਂ ਬਲੈਕ ਲਿਸਟਡ ਉਹਦਾ ਹਿੱਸਾ ਹੋਣਾ ਸੀ। ਔਰ ਉਸ ਪੀਰੀਅਡ ਦੇ ਵਿੱਚ ਮਨਮੋਹਨ ਸਿੰਘ ਨੇ ਫਾਈਨੈਂਸ ਮਿਨਿਸਟਰ ਹੁੰਦਿਆਂ ਫਿਰ ਜਿਨ੍ਹਾਂ ਨੂੰ ਇਕਨੋਮਿਕਲ ਰਿਫਾਰਮ ਕਿਹਾ ਜਾਂਦਾ ਹੈ, ਇਨਫੈਕਟ ਇਕਨੋਮਿਕਲ ਰਿਫਾਰਮਸ ਦਾ ਮਤਲਬ ਸੀ ਕਿ ਜਿਹੜੀ ਭਾਰਤ ਦੀ ਮੰਡੀ, ਜਿਹੜੀ ਉਹਨਾਂ ਦੀ ਇਕਨੋਮੀ ਬਿਲਕੁਲ ਕਮਿਊਨਿਸਟ ਪੈਟਰਨ ਤੇ ਸੀ, ਸੋਵੀਅਤ ਯੂਨੀਅਨ ਦੇ ਪੂਰਾ ਗਲਬਾ, ਇੰਸਪੈਕਟਰੀ ਰਾਜ ਜਿਹਨੂੰ ਕਿਹਾ ਜਾਂਦਾ ਹੈ, ਉਹਨੇ ਉਸ ਨੂੰ ਜਿਹੜਾ ਹੈ ਉਹ ਖਤਮ ਕੀਤਾ। ਔਰ ਇਕਨੋਮਿਕਲ ਰਿਫਾਰਮਸ ਦੇ ਨਾਂ ਥੱਲੇ ਜਿਹੜੇ ਮਲਟੀਨੈਸ਼ਨਲਸ ਨੇ ਉਹਨਾਂ ਨੂੰ ਪਹੁੰਚ ਦਿੱਤੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹ ਜਿਹੜਾ 10 ਸਾਲ ਦਾ ਮਨਮੋਹਨ ਸਿੰਘ ਦਾ ਪੀਰੀਅਡ ਹੈ ਉਹ ਇਕਨੋਮਿਕਲ ਪ੍ਰੋਗਰੈਸ ਲਈ ਜਿਹੜਾ ਉਹ ਜਾਣਿਆ ਜਾਂਦਾ। ਔਰ ਅਸੀਂ ਤਾਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਭਾਈ ਇਹ ਵੀ ਪਤਾ ਨਹੀਂ ਇੱਕ ਪੱਗ ਵਾਲੇ ਨੇ ਉਸ ਭਾਰਤ ਨੂੰ 20 ਸਾਲ ਲੀਜ਼ ਆਫ ਲਾਈਫ ਦੇ ਦਿੱਤੀ, ਨਹੀਂ ਤਾਂ ਇਹਨਾਂ ਦਾ ਪਟਾਕਾ 1991-92 'ਚ ਹੀ ਪੈ ਜਾਣਾ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅਮਰੀਕਾ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਇੱਥੇ ਤਾਂ ਜਮਹੂਰੀਅਤ ਔਰ ਇਕਨੋਮੀ ਦਾ ਇੱਕ ਵੱਖਰੀ ਕਿਸਮ ਦਾ ਰਿਸ਼ਤਾ ਹੈ, ਲੇਕਿਨ ਇਕਨੋਮਿਕਲ ਕਲੈਪਸ ਨੇ ਸੋਵੀਅਤ ਯੂਨੀਅਨ ਦੇ 15 ਟੁਕੜੇ ਕੀਤੇ, ਔਰ ਉਸੇ ਇਕਨੋਮਿਕਲ ਕਲੈਪਸ ਨੇ ਯੂਗੋਸਲਾਵੀਆ ਦੇ 8 ਟੁਕੜੇ ਕੀਤੇ। ਔਰ 1990 ਦੇ ਵਿੱਚ ਭਾਰਤ ਦਾ ਇਕਨੋਮਿਕਲੀ ਉਹ ਹਾਲ ਹੀ ਹੋਣ ਜਾ ਰਿਹਾ ਸੀ ਜੋ ਕਿ ਯੂਗੋਸਲਾਵੀਆ ਔਰ ਸੋਵੀਅਤ ਯੂਨੀਅਨ ਦਾ ਆਰਥਿਕ ਮੰਦਹਾਲੀ ਕਰਕੇ ਹੋਇਆ ਸੀ। ਲੇਕਿਨ ਇਸ ਮਨਮੋਹਨ ਸਿੰਘ ਦੀ ਬਦੌਲਤ 20 ਸਾਲ ਘੱਟੋ ਘੱਟ ਉਹਨੇ ਲਗਾ ਦਿੱਤੇ, ਔਰ ਨਤੀਜੇ ਦੇ ਤੌਰ ਤੇ ਭਾਰਤ ਦੀ ਇਕਨੋਮੀ ਇੰਪਰੂਵ ਹੋਈ, ਜੌਬਸ ਕ੍ਰੀਏਟ ਹੋਈਆਂ, ਸਰਕਾਰੀ ਸੈਕਟਰ ਦੇ ਵਿੱਚ ਵੀ ਮਨਰੇਗਾ ਵਰਗੀ ਸਕੀਮ ਉਹਨੇ ਦਿੱਤੀ, ਜਿਹਦੇ 'ਚ ਕਿ ਜਿਹੜੇ ਲੋਕ ਹਰ ਇੱਕ ਨਾਲ ਇਹ ਪ੍ਰੋਮਿਸ ਸੀ, ਜਿਹੜੇ ਖੇਤਾਂ 'ਚ ਜਾਂ ਮਜ਼ਦੂਰ ਨੇ ਉਹਨਾਂ ਨੂੰ ਸਾਲ ਦਾ 1/3 ਜਿਹੜਾ ਉਹਨਾਂ ਨੂੰ ਪੈਸੇ ਮਿਲਦੇ ਹੀ ਮਿਲਦੇ ਸੀ, ਭਾਵੇਂ ਉਹ ਸੜਕ ਬਣਾ ਰਹੇ ਨੇ ਕਿ ਨਹੀਂ ਬਣਾ ਰਹੇ, ਪਿੰਡਾਂ 'ਚ ਕੰਮ ਕਰਨ ਦੀ ਲਾਈਨ। ਸੋ ਉਹਨੇ ਭਾਰਤ ਦਾ ਮੂੰਹ ਚੁੱਕਿਆ ਉੱਪਰ, ਦੁਨੀਆ ਦੇ ਵਿੱਚ ਇਹ ਹੋਇਆ ਕਿ ਵੀ ਨਹੀਂ ਇਹ ਕਲੈਪਸਿੰਗ ਨਹੀਂ, ਇਹ ਜਿਹੜੇ ਨੇ, ਔਰ ਇਹਨਾਂ ਨੂੰ ਵੀ ਮੌਜਾਂ ਲੱਗ ਗਈਆਂ ਮਲਟੀਨੈਸ਼ਨਲਸ ਨੂੰ ਕਿ ਜੀ ਪਹੁੰਚ ਗਏ ਹਾਲ ਹੈ। ਔਰ ਉਸੇ ਦੌਰ ਦੇ ਵਿੱਚ ਇਸ ਗੱਲ ਦਾ ਧਿਆਨ ਰਿਹਾ ਕਿ ਫੋਰਡ ਕਾਰ ਬਣਾਉਣ ਵਾਲੇ, ਇਹਨਾਂ ਨੇ ਆਪਣੇ 2 ਪਲਾਂਟ, ਇੱਕ ਚੇਨਈ ਦੇ ਵਿੱਚ ਔਰ ਇੱਕ ਸ਼ਾਇਦ ਮਹਾਰਾਸ਼ਟਰ ਦੇ ਵਿੱਚ ਲਾਇਆ। ਔਰ ਪਿਛਲੇ ਦਿਨਾਂ 'ਚ ਜਿਹੜੀ ਪਿਛਲੇ ਹਫਤੇ ਦੀ ਵੱਡੀ ਖਬਰ ਸੀ ਕਿ ਫੋਰਡ ਨੇ ਆਪਣੇ ਦੋਨੋਂ ਹੀ ਜਿਹੜੇ ਮੈਨੂਫੈਕਚਰਿੰਗ ਯੂਨਿਟ ਨੇ ਉੱਥੇ ਉਹ ਬੰਦ ਕਰ ਦਿੱਤੇ ਨੇ, ਕਿਉਂਕਿ ਪਿਛਲੇ 10 ਸਾਲ ਦੇ ਵਿੱਚ, ਔਰ ਅੰਦਾਜ਼ਾ ਲਾਓ ਇਹੀ ਮੋਦੀ ਦਾ ਪੀਰੀਅਡ ਹੈ, $2 ਬਿਲੀਅਨ ਦਾ ਲਾਸ ਹੋਇਆ ਫੋਰਡ ਨੂੰ, ਔਰ ਉਹਨਾਂ ਦੇ 4000 ਤੋਂ ਜ਼ਿਆਦਾ ਜਿਹੜੇ ਕਾਮੇ ਇੱਕ ਯੂਨਿਟ ਦੇ ਵਿੱਚ ਜਿਹੜੇ ਨੇ ਉਹ ਅਨਇੰਪਲੋਇਡ ਹੋਏ ਨੇ। ਜਾਂ ਦੂਜਾ ਮੈਂ ਇਹ ਬੈਕਗਰਾਊਂਡ ਦੇ ਰਿਹਾ ਕਿ ਬਹੁਤ ਵਾਰ ਅਸੀਂ ਜਦੋਂ ਮੋਦੀ ਸਰਕਾਰ ਹਰ ਫਰੰਟ ਤੇ ਕਲੈਪਸ ਦੀ ਗੱਲ ਕਰਦੇ ਹਾਂ ਤੇ ਇਹ ਮਹਿਜ਼ ਇਹੀ ਨਹੀਂ ਹੈ ਕਿ ਕੋਵਿਡ ਦੇ ਚਲਦੇ ਆ 40 ਤੋਂ 45 ਲੱਖ ਲੋਕ ਮਰ ਗਏ ਜਾਂ ਸਾਰਾ ਸਿਸਟਮ ਹਰ ਪਾਸੇ ਤਰਾਹ ਹੀ ਮਚੀ ਹੋਈ ਹੈ, ਕਿਵੇਂ ਕਲੈਪਸ ਹੋਇਆ, ਆਕਸੀਜਨ ਤੱਕ ਇਹਨਾਂ ਕੋਲ ਦੇਣ ਨੂੰ ਨਹੀਂ ਹੈ। ਅਸੀਂ ਇਕਨੋਮਿਕਲੀ ਵੀ, ਕਿਉਂਕਿ ਇਸ ਪਾਰਟ ਨੂੰ ਮੀਡੀਆ ਤਾਂ ਉਹਨਾਂ ਨੇ ਕੰਟਰੋਲ ਕੀਤਾ ਹੋਇਆ, ਔਰ ਆਪਣੇ ਲੋਕਾਂ 'ਚ ਵੀ ਜਿਹੜਾ ਹੁੰਦਾ ਬਹੁਤ ਵਾਰ ਜਿਸ ਕਿਸਮ ਦਾ ਪ੍ਰਚਾਰ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ 2-2 ਰੁਪਏ ਦੇ ਕੇ ਟਵੀਟ ਕਰਨ ਵਾਲੇ ਬਿਠਾਏ ਹੋਏ ਨੇ, ਉਹ ਲੱਗੇ ਹੁੰਦੇ ਨੇ ਜਿਹੜੇ ਪਾਸੇ ਮਰਜ਼ੀ। ਔਰ ਇਸ ਸਾਰੇ ਦੇ ਚਲਦੇ ਆ ਜੇ ਇਸ ਗੱਲ ਦਾ ਧਿਆਨ ਰਹੇ ਕਿ ਪ੍ਰੋਪੇਗੈਂਡਾ ਬੇਸਡ ਇਹ ਹਕੂਮਤ ਕਿਵੇਂ ਹੋਂਦ ਦੇ ਵਿੱਚ ਆਈ 2014 'ਚ, ਔਰ ਇਹਨਾਂ ਪਿਛਲੇ ਸਾਰੇ ਹੀ ਪੀਰੀਅਡ ਦੇ ਵਿੱਚ 2014 ਤੋਂ ਅਸੀਂ 2021 'ਚ ਗੱਲ, ਪਿਛਲੇ 7 ਸਾਲ 'ਚ ਪ੍ਰੋਪੇਗੈਂਡਾ ਬੇਸਡ ਫੇਲਿਅਰ ਨੂੰ ਵੀ ਕਾਮਯਾਬੀ ਦੇ ਤੌਰ ਤੇ ਪ੍ਰੋਜੈਕਟ ਕਰਨਾ। ਔਰ ਈਵਨ ਮਨਮੋਹਨ ਸਿੰਘ ਸਰਕਾਰ ਨੂੰ ਡੇਗਣ ਦੇ ਲਈ ਅਖੀਰਲੇ 2 ਸਾਲਾਂ 'ਚ
ਜਿਵੇਂ ਕਰਪਸ਼ਨ ਨੂੰ ਬੇਸ ਬਣਾ ਕੇ 24/7 ਸਾਰਾ ਮੀਡੀਆ, ਬੜੇ ਬੜੇ ਕੈਮਰੇ ਉੱਥੇ ਲਿਆ ਕੇ ਰਾਮਲੀਲਾ ਗਰਾਊਂਡ 'ਚ ਤੇ ਇੱਧਰ ਉੱਧਰ ਅੰਨਾ ਹਜ਼ਾਰੇ ਆ ਗਿਆ, ਰਾਮਦੇਵ ਆ ਗਿਆ, ਉਹ ਇੱਕ ਠੱਗ ਜਿਹਾ ਸਾਊਥ ਦਾ ਹੈ ਸਤਿਗੁਰੂ ਵਾਸਦੇਵਾ ਕਿ ਉਹ ਆ ਗਿਆ, ਜੰਮੂ ਦਾ ਸ਼੍ਰੀ ਰਵੀ ਸ਼ੰਕਰ ਖੜਾ ਕਰਤਾ ਲਿਆ ਕੇ। ਇਹ ਸਾਰੇ ਜਿਹੜੇ ਨਾ ਹੁਣ ਤੁਹਾਨੂੰ ਅੰਨਾ ਹਜ਼ਾਰੇ ਕੇ ਲੋਕਪਾਲ, ਕਰਪਸ਼ਨ, ਨਾ ਤੁਹਾਨੂੰ ਕਿਰਨ ਬੇਦੀ ਲੱਭਦੀ ਹੈ, ਨਾ ਅੰਨਾ ਹਜ਼ਾਰੇ। ਹਾਂ, ਉਹਦੇ ਚੋਂ ਕੇਜਰੀਵਾਲ ਜ਼ਰੂਰ ਨਿਕਲਿਆ ਜਿਹੜੀ ਕਿ ਬੀਜੇਪੀ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਿਹਾ। ਹੁਣ ਉਹਨਾਂ ਦਾ ਸਿਸੋਦੀਆ, ਦੂਜੇ ਰਾਮ ਲੱਲਾ ਮੰਦਰ, ਇੱਧਰ ਉੱਧਰ ਆਸ਼ੀਰਵਾਦ ਲੈ ਕੇ ਅਸੀਂ ਯੂਪੀ 'ਚ ਇਲੈਕਸ਼ਨਾਂ ਲੜਨੀਆਂ ਨੇ। ਉਹ ਸਿਰਫ ਇਹਨੂੰ ਮੋਦੀ ਦੀ ਜਾਂ ਯੋਗੀ ਨੂੰ ਜਿਤਾਉਣ ਲਈ ਹੈ, ਵੋਟਾਂ ਖਰਾਬ ਕਰਨੀਆਂ ਨੇ ਤਾਂ ਕਿ ਜਿਹੜੇ ਮੋਦੀ ਦੇ ਵਿਰੁੱਧ ਵੋਟ ਹੈ ਉਹ ਉਧਰ ਪੈ ਜਾਏ। ਸੋ ਉਹਨਾਂ ਨੇ ਉਹ ਪੂਰਾ 2 ਸਾਲ ਉਸ ਕਿਸਮ ਦਾ ਆਰਕੈਸਟ੍ਰੇਟਿਡ ਕੈਂਪੇਨ ਕੀਤਾ। 2014 'ਚ ਮੋਦੀ ਆ ਗਿਆ ਉਸ ਸਾਰੇ ਦੇ ਥੱਲੇ। ਹੁਣ 2019 ਦੀਆਂ ਚੋਣਾਂ ਵੇਲੇ ਜੇ ਤੁਸੀਂ ਉਸ ਪੀਰੀਅਡ ਦਾ ਸਾਰਾ ਮੀਡੀਆ ਜਾਂ ਇੰਟਰਨੈਸ਼ਨਲੀ ਵੀ ਦੇਖੋ ਕਿ ਦੁਨੀਆ ਭਰ ਦੇ ਵਿੱਚ ਵੇਵ ਸੀ ਕਿ ਜਾ ਰਿਹਾ, ਉਹਦੀ ਫੇਲਿਅਰ ਹਰ ਫਰੰਟ ਦੇ ਉੱਤੇ। ਉਹ ਇਵਨ ਟਾਈਮ ਮੈਗਜ਼ੀਨ ਨੇ ਉਹਦੀ ਫੋਟੋ ਲਾ ਕੇ ਡਿਵਾਈਡਰ ਇਨ ਚੀਫ ਔਰ ਐਕਸਪੋਜ਼ ਹੋ ਗਿਆ ਸੀ, ਪਹਿਲੀ ਟਰਮ ਵੇਲੇ ਹੀ ਹੋ ਗਿਆ ਸੀ। ਔਰ ਉਦੋਂ ਵੀ ਜਿਹੜੇ ਲੋਕ ਹਿੰਦੂ ਤਵੀਆਂ ਦੀ ਔਰ ਇਹਨਾਂ RSS ਦੀ ਇਸ ਨੀਤੀ ਨੂੰ ਜਾਣਦੇ ਨੇ, ਉਹਨਾਂ ਦਾ ਕਹਿਣਾ ਸੀ ਵੀ ਨਹੀਂ, ਇਹ ਇਸ ਕਿਸਮ ਦਾ ਕੁਛ ਨਾ ਕੁਛ ਜਿਹੜਾ ਉਹ ਡਰਾਮਾ ਕਰਨਗੇ ਕਿ ਅਲਟੀਮੇਟਲੀ ਉਸ ਨੂੰ ਫਿਰ ਆਪਣੇ ਹੱਕ 'ਚ ਭੁਗਤਾਣਗੇ। ਫਿਰ ਅਸੀਂ ਦੇਖਦੇ ਹਾਂ ਕਿ 2019 'ਚ ਚੋਣਾਂ ਤੋਂ ਪਹਿਲਾਂ ਜਦੋਂ ਕਿ ਸਾਰੇ ਸਰਵੇ ਮੋਦੀ ਦੀ ਫੇਲਿਅਰ ਦੱਸ ਰਹੇ ਸੀ, ਪੁਲਵਾਮਾ ਅਟੈਕ ਦਾ ਡਰਾਮਾ ਕੀਤਾ ਗਿਆ ਕਿ ਜੀ ਇੰਨੇ 32 ਕੇ 34 ਭਾਰਤ ਦੇ ਸ਼ਹੀਦ ਹੋ ਗਏ, CRPF ਉਹਨਾਂ ਦੀਆਂ ਫੋਟੋਆਂ ਲਾ ਕੇ ਚੋਣ ਰੈਲੀਆਂ। ਫਿਰ ਪੁਲਵਾਮਾ ਦੇ ਜਵਾਬ ਦੇ ਵਿੱਚ ਇਹ ਕਿਹਾ ਗਿਆ, ਦੇਖੋ ਮੋਦੀ ਕਿੰਨਾ ਸਖਤ ਬਾਲਾਕੋਟ ਤੇ ਹਮਲਾ ਕਰਤਾ ਔਰ ਇੰਨੇ ਅੱਤਵਾਦੀ ਕੈਂਪ ਖਤਮ ਕਰਤੇ, ਇੰਨੇ ਹਜ਼ਾਰ ਮਾਰਤੇ। ਹਾਲਾਂ ਬਾਅਦ ਸਾਹਮਣੇ ਆਇਆ ਕਿ 2 ਦਰਖਤ ਤੇ ਇੱਕ ਦਾ ਕੋਈ ਕਾਂ ਜਿਹੜਾ ਉਹ ਮਰਿਆ ਔਰ ਇਹਨਾਂ ਦਾ ਜਿਹੜਾ ਫਿਰ ਜੋ ਅਭਿਨੰਦਨ ਦਾ ਜਾਂ ਦੂਸਰਾ ਹਸ਼ਰ ਹੋਇਆ। ਪਰ ਇਹਨਾਂ ਨੇ, ਔਰ ਇਹ ਗੱਲ ਅਕਸਰ ਜਦੋਂ ਅਸੀਂ ਇਹ ਕੋਟ ਕਰਦੇ ਹਾਂ ਕਿ ਵੀ ਇਹ ਜਿਹੜਾ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ, ਕਿ ਜਿਹੜੇ ਗੁੰਡੇ ਬਦਮਾਸ਼ ਇਸ ਕਿਸਮ ਦੇ ਹੁੰਦੇ ਨੇ, ਇਹ ਅਲਟੀਮੇਟਲੀ ਜਿਹੜੀ ਹੈ ਪਨਾਹ ਲੈਂਦੇ ਨੇ ਜਾ ਕੇ ਦੇਸ਼ ਭਗਤੀ 'ਚ, ਮੁਲਕ ਪ੍ਰਸਤੀ ਦੇ ਵਿੱਚ। ਮੋਦੀ ਜਾ ਕੇ ਉੱਥੇ ਵੜਿਆ, ਫਿਰ ਇਹਦੇ ਜਿਹੜੀਆਂ ਚੋਣ ਸਭਾਵਾਂ ਸੀ ਉਹਦੇ ਜਿਹੜੇ 32 ਮਾਰੇ ਗਏ CRPF ਮਾਰੇ ਵੀ ਗਰੀਬ, ਕੋਈ ਬੈਕਵਰਡ ਕਲਾਸ 3-4 ਸਰਦਾਰ ਸਨ, ਉਹਨਾਂ ਦੀਆਂ ਫੋਟੋਆਂ ਲਾ ਕੇ ਇੱਕ ਐਸੀ ਵੇਵ ਖੜੀ ਕਰਤੀ ਝੂਠਾ। ਹਾਲਾਂਕਿ ਅਭਿਨੰਦਨ ਵਾਲਾ ਦੂਜਾ ਹੋਇਆ ਕਿ ਜੀ ਮੋਦੀ ਵਾਪਸ 2019 ਦੇ ਵਿੱਚ ਪਾਵਰ ਦੇ ਵਿੱਚ ਆ ਗਿਆ। ਹੁਣ ਹਾਲਾਂ ਪਾਰਲੀਮੈਂਟ ਚੋਣਾਂ ਤਾਂ 2024 ਦੇ ਵਿੱਚ ਹੋਣੀਆਂ ਨੇ, ਲੇਕਿਨ ਯੂਪੀ ਚੋਣਾਂ ਆ ਰਹੀਆਂ ਨੈਕਸਟ ਈਅਰ। ਔਰ ਯੂਪੀ ਸਭ ਤੋਂ ਵੱਡਾ ਸੂਬਾ ਜਿੱਥੇ 20 ਕਰੋੜ ਤੋਂ ਜ਼ਿਆਦਾ ਲੋਕ ਵਸਦੇ ਨੇ, ਗੁੰਡਾ ਯੋਗੀ, ਔਰ ਕੋਵਿਡ ਦੇ ਚਲਦਿਆਂ ਵੀ ਸਭ ਤੋਂ ਜ਼ਿਆਦਾ ਮੌਤਾਂ ਯੂਪੀ ਦੇ ਵਿੱਚ ਹੋਈਆਂ। ਵੈਸਟਰਨ ਯੂਪੀ ਪ੍ਰਭਾਵਿਤ ਹੈ ਕਿਉਂਕਿ ਕਿਸਾਨ ਮੋਰਚੇ ਦੇ ਵਿੱਚ ਵੈਸਟਰਨ ਯੂਪੀ ਦੇ ਜਾਟ ਵੀ ਜਿਹੜੇ ਨੇ ਉਹ ਪ੍ਰਭਾਵਿਤ ਨੇ ਔਰ ਉਹ ਨਾਲ ਟਿਕਰੀ ਬਾਰਡਰ ਤੇ ਬੈਠੇ ਨੇ। ਔਰ ਇਹਦੇ ਨਾਲ ਉਹਨਾਂ ਚੋਂ ਵੀ ਇਹ ਟਕੈਤ ਭਰਾ ਜਿਹੜੇ ਨੇ, ਇਹਨਾਂ ਨੂੰ ਸਮਝ ਆਈ ਵੀ ਕਿਵੇਂ ਇਹਨਾਂ ਤੋਂ ਹੀ ਮੁਜ਼ੱਫਰਨਗਰ ਦੇ ਜਿਹੜੇ ਨੇ ਉਹ ਮੁਸਲਮਾਨ ਵਿਰੋਧੀ ਦੰਗੇ ਕਰਵਾਏ ਗਏ ਸੀ, ਜੋ ਕੁਛ ਦਾਦਰੀ ਖਾਨ ਔਰ ਸਾਰੀ ਕਹਾਣੀ ਹਰ ਇੱਕ ਨੂੰ ਪਤਾ ਹੈ ਵੀ ਕਿਸ ਲੈਵਲ ਦੇ ਜ਼ੁਲਮ ਹੋਏ। ਹੁਣ ਕਿਉਂਕਿ ਆਦਿੱਤਿਆਨਾਥ ਯੋਗੀ ਵੀ ਹਾਈਲੀ ਅਨਪੋਪੂਲਰ ਹੈ, ਗੁੰਡਿਆਂ ਵਾਂਗ ਉਹ ਬਿਹੇਵ ਕਰਦਾ ਹੈ, ਪੂਰੀ ਜਿਹੜੀ ਹੈ ਨਫ਼ਰਤ ਦੀ ਲਾਈਨ ਉਹਨੇ ਸਾਰੇ ਪੀਰੀਅਡ 'ਚ ਰੱਖੀ ਹੈ। ਫੇਕ ਸਟੇਜ ਐਨਕਾਊਂਟਰ ਹਜ਼ਾਰਾਂ ਦੀ ਗਿਣਤੀ 'ਚ ਕੀਤੇ ਨੇ, ਜਿਨ੍ਹਾਂ 'ਚ ਮੁਸਲਮਾਨ ਨੌਜਵਾਨ, ਦਲਿਤ ਔਰ ਈਵਨ ਬ੍ਰਾਹਮਣ, ਕਿਉਂਕਿ ਹੁਣ ਬ੍ਰਾਹਮਣਾਂ ਦੇ ਉੱਤੇ ਮਾਇਆਵਤੀ ਵੀ ਡੋਰੇ ਪਾ ਰਹੀ ਹੈ, ਦੂਜੇ ਵੀ ਦੇਖ ਰਹੇ ਨੇ। ਹੁਣ ਇਸ ਸਭ ਦੇ ਚਲਦਿਆਂ ਇੱਕਦਮ ਜਿਹੜਾ ਹੁਣ ਮੋਦੀ ਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਝੂਠਾ ਜੁਮਲੇਬਾਜ਼ ਇਹੀ ਉਹਨਾਂ ਦਾ ਚੋਣ ਪ੍ਰਚਾਰਕ ਹੈ, ਉਹਦਾ ਹੁਣ ਸ਼ੁਰੂ ਹੋ ਗਿਆ ਕੰਮ ਦੌਰਿਆਂ ਦਾ। ਅਲੀਗੜ੍ਹ ਦਾ ਫਿਰ ਯੋਗੀ ਨੇ ਨਾਮ ਬਦਲਣ ਦੀ ਲਾਈਨ, ਇਲਾਹਾਬਾਦ ਹੋਏ, ਮੁਗਲ ਸਰਾਏ ਹੋਏ, ਹੁਣ ਅਲੀਗੜ੍ਹ ਦਾ ਵੀ ਬਦਲਣ ਤੱਕ ਹਰ ਗੜ੍ਹ ਕੇ ਕੀ ਉਹਨੂੰ ਬਣਾਉਣਾ ਚਾਹੁੰਦੇ ਨੇ। ਅਚਾਨਕ ਇਹਨਾਂ ਨੂੰ ਇੱਕ ਵੈਸਟਰਨ ਯੂਪੀ ਦਾ ਜਾਟ, ਪਤਾ ਨਹੀਂ ਕੀ ਨਾਂ ਹੈ ਉਹਦਾ, ਰਾਜਾ ਕਿਹੜਾ ਸਿੰਘ, ਉਹਦੇ ਨਾਂ ਤੇ ਯੂਨੀਵਰਸਿਟੀ 150 ਏਕੜ ਉਹਦਾ ਉਹਨੇ ਨੀਂਹ ਪੱਥਰ ਰੱਖਿਆ ਮੋਦੀ ਨੇ। ਔਰ ਇਹ ਪੂਰੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਲਹਿਰ ਪੂਰੇ ਦੀ ਪੂਰੀਆਂ ਅਫਗਾਨਿਸਤਾਨ ਦੇ ਹਵਾਲੇ ਨਾਲ ਵੀ ਜਿਹਨੂੰ ਮਰਜ਼ੀ ਤਾਲਿਬਾਨ ਕਹਿ ਕੇ ਹੁਣ ਜਿਹੜਾ ਭਾਰਤ ਦੇ ਮੁਸਲਮਾਨਾਂ 'ਚ ਇੱਕ ਡਰ ਔਰ ਦਹਿਸ਼ਤ ਫੈਲਾਈ ਹੋਈ ਹੈ। ਔਰ ਪਿਛਲੇ ਦਿਨਾਂ 'ਚ ਆਦਿੱਤਿਆਨਾਥ ਯੋਗੀ ਨੇ ਨਫ਼ਰਤ ਦੀ ਹੱਦ ਕਰਦਿਆਂ ਇੱਕ ਵੱਡੇ ਹਿੰਦੂਆਂ ਦੇ ਚੋਣ ਸਭਾ ਦੇ ਵਿੱਚ ਕਿਹਾ ਕਿ ਜੀ ਦੇਖੋ 2017 ਤੋਂ ਪਹਿਲਾਂ
ਜਿਹੜਾ ਮੁਫਤ ਅਨਾਜ ਸਕੀਮ ਸੀ ਉਹ ਕਿਹਨਾਂ ਨੂੰ ਮਿਲਦੀ ਸੀ? ਉਹ ਬੰਗਲਾਦੇਸ਼ ਔਰ ਦੂਸਰੇ ਉਹਨਾਂ ਨੂੰ ਮਿਲਦੀ ਸੀ ਜਿਹੜੇ ਅੱਬਾ ਜਾਨ ਕਹਿੰਦੇ ਨੇ, ਯਾਨੀ ਮੁਸਲਮਾਨਾਂ ਵਾਲੇ ਸਿੱਧਾ ਇਸ਼ਾਰਾ। ਹੁਣ ਉਹਨਾਂ ਨੂੰ ਨਹੀਂ, ਹੁਣ ਤੁਹਾਨੂੰ ਮਿਲਦੀ ਹੈ ਕਿ ਨਹੀਂ, ਉਹ ਕਹਿ ਕੇ ਲੋਕਾਂ ਤੋਂ ਕਰਵਾ ਰਿਹਾ ਔਰ ਉਹਦੇ ਤੇ ਹੋ ਰਿਹਾ ਕਿ ਨੇ ਕੀ ਕਿਹਾ ਇਹ ਉਹਨੇ ਨਫ਼ਰਤ। ਪਰ ਉੱਥੇ ਕਿਉਂਕਿ ਕੋਈ ਕੁੰਡਾ ਨਹੀਂ ਹੈ, ਕੋਈ ਅਕਾਊਂਟੇਬਿਲਟੀ ਨਹੀਂ ਹੈ, ਕੋਈ ਇਲੈਕਸ਼ਨ ਕਮਿਸ਼ਨ RSS ਦੇ ਸਾਹਮਣੇ ਐਗਜ਼ਿਸਟ ਨਹੀਂ ਕਰਦਾ, ਕੋਈ ਜੁਡੀਸ਼ਰੀ ਐਗਜ਼ਿਸਟ ਨਹੀਂ ਕਰਦੀ। ਪਰ ਉਹਨਾਂ ਨੂੰ ਇਹ ਲੱਗਾ ਵੀ ਇਸ ਵਾਰ ਸਿਰਫ ਤਾਲਿਬਾਨ ਦੀ ਨਫ਼ਰਤ ਔਰ ਇਹੀ ਸ਼ਾਇਦ ਕਾਫੀ ਨਾ ਹੋਏ, ਕੁਝ ਹੋਰ ਪੁਲਵਾਮਾ ਵਰਗਾ ਕਰਨ ਦੀ ਲੋੜ ਹੈ। ਔਰ ਅੱਜ ਜਿਹੜੀ ਖਬਰ ਸਾਰੇ ਹੀ ਨੈਸ਼ਨਲ ਮੀਡੀਆ ਦੇ ਉੱਤੇ ਸਪੈਸ਼ਲ ਬ੍ਰੇਕਿੰਗ ਨਿਊਜ਼ ਦੇ ਤੌਰ ਤੇ ਰੋਕ ਕੇ ਚਲਾਈ ਜਾ ਰਹੀ ਹੈ, ਪਾਕਿਸਤਾਨ ਬੇਸਡ ਟੈਰਰ ਮੋਡਿਊਲ ਬਸਟਡ 6 ਹੈਲਡ ਦਿੱਲੀ ਪੁਲਿਸ। ਹੁਣ ਇਹ ਖਬਰ ਦਿੱਲੀ ਪੁਲਿਸ ਦਾ ਜਿਹੜਾ ਮੁਖੀ ਹੈ ਉਹ ਸਪੈਸ਼ਲ ਸੈੱਲ ਦਾ ਨੀਰਜ ਕੁਮਾਰ ਠਾਕੁਰ, ਸਪੈਸ਼ਲ ਕਮਿਸ਼ਨਰ ਆਫ ਪੁਲਿਸ, ਉਹ ਪ੍ਰੈਸ ਕਾਨਫਰੰਸ ਕਰਕੇ ਬਰੀਫ ਕਰ ਰਿਹਾ ਹੈ ਕਿ ਭਾਈ ਅਸੀਂ ਬੜਾ ਖਤਰਨਾਕ ਮੋਡਿਊਲ ਜਿਹੜਾ ਪਾਕਿਸਤਾਨ ਦੀ ISI ਦਾ ਸੀ ਉਹ ਬਸਟ ਕੀਤਾ ਔਰ ਇਸ ਨੂੰ ਦਾਊਦ ਇਬਰਾਹਿਮ ਦਾ ਭਰਾ, ਕਿਉਂਕਿ ਦਾਊਦ ਇਬਰਾਹਿਮ ਦਾ ਨਾਂ ਲਓ ਤੇ ਇੱਕਦਮ ਬੰਬੇ ਜਿਹੜੇ ਬਲਾਸਟ ਨੇ ਉਹਨਾਂ ਦਾ ਆ ਜਾਂਦਾ, ਉਹਦਾ ਭਰਾ ਅਨੀਸ ਇਬਰਾਹਿਮ ਜਿਹੜਾ ਉਹ ਲੀਡ ਕਰ ਰਿਹਾ ਸੀ। ਇਹ ਜਿਹੜਾ ਇਹ ਬਸਟ ਹੋਇਆ ਉਹਦੇ 6 ਬੰਦੇ ਫੜੇ ਗਏ ਨੇ, ਉਹਨਾਂ ਨੇ ਨਾਂ ਵੀ ਦਿੱਤੇ ਨੇ, ਜਾਨ ਮੁਹੰਮਦ, ਇੱਕ ਦਾ ਨਾਂ ਉਸਾਮਾ ਰੱਖਿਆ ਹੋਇਆ ਹੈ, ਇੱਕ ਜੀਸ਼ਨ ਕਮਰ ਹੈ, ਇੱਕ ਮੁਹੰਮਦ ਅਬੂ ਬਕਰ ਹੈ। ਦਰਸ਼ਕ ਉਹਨਾਂ ਦੀਆਂ ਪਿਕਚਰਸ ਜਿਹੜੀਆਂ ਦਿੱਤੀਆਂ ਗਈਆਂ ਔਰ ਇਹਨਾਂ ਦਾ ਸਬੰਧ ਜਿਹੜਾ ਉਹ ਜੋੜਿਆ ਗਿਆ ਕਿ ਜੀ ਇਹ ਮਹਾਰਾਸ਼ਟਰ ਔਰ ਯੂਪੀ, ਜ਼ਿਆਦਾ ਯੂਪੀ ਦੇ ਨਾਲ, ਕਿਉਂਕਿ ਚੋਣਾਂ ਦਾ ਯੂਪੀ 'ਚ ਜਿੱਤਣੀਆਂ ਨੇ। ਔਰ ਇਹ ਕਿਹਾ ਗਿਆ, ਪੁਲਿਸ ਨੇ ਕਿਹਾ ਕਿ ਵੀ ਇਹ ਜਿਹੜੇ ਦਹਿਸ਼ਤਗਰਦ ਨੇ ਜਿਹੜੇ ਬਸਟ ਕੀਤੇ, ਇਹ ਪਲਾਨ ਕਰ ਰਹੇ ਸੀ ਜਿਹੜੇ ਹਿੰਦੂਆਂ ਦੇ 3 ਵੱਡੇ ਫੰਕਸ਼ਨ ਆਉਣ ਵਾਲੇ ਦਿਨਾਂ 'ਚ ਹੋਣ ਜਾ ਰਹੇ ਨੇ, ਉਹਨਾਂ ਦੇ ਵਿੱਚ ਗਣੇਸ਼ ਚਤੁਰਥੀ, ਨਵਰਾਤਰੀ ਤੇ ਰਾਮਲੀਲਾ। ਕਿ ਇਹਨਾਂ ਤਿੰਨਾਂ ਹੀ ਮੌਕਿਆਂ ਦੇ ਉੱਤੇ ਉਹਨਾਂ ਨੇ ਸਾਰੇ ਮੁਲਕ ਦੇ ਵਿੱਚ ਵੱਡੇ ਬਲਾਸਟ ਕਰਨੇ ਸੀ। ਹੁਣ ਜੇ ਕੋਲੋਂ ਹਥਿਆਰ ਨਾ ਫੜੇ ਜਾਣ ਤੇ ਫਿਰ ਬਲਾਸਟ ਹੋ ਨਹੀਂ ਸਕਦੇ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਇਹਨਾਂ 'ਚੋਂ 2 ਜਿਹੜੇ ਨੇ ਉਹ ਮਸਕਟ ਦੇ ਵਿੱਚ ਮਿਲੇ ਪਾਕਿਸਤਾਨ ਦੇ ISI ਏਜੰਟਸ ਨੂੰ, ਪਾਕਿਸਤਾਨ ਗਏ ਔਰ ਪਾਕਿਸਤਾਨ ਦੇ ਵਿੱਚ ਉਹਨਾਂ ਦੀ 15 ਦਿਨ ਦੀ ਟ੍ਰੇਨਿੰਗ ਹੋਈ, ਪੂਰੀ ਟ੍ਰੇਨਡ ਕਰਕੇ ਹੋਇਆ ਔਰ ਉਹਨਾਂ 'ਚੋਂ ਬੜੇ ਖਤਰਨਾਕ ਹਥਿਆਰ ਮੁੜੇ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਨੇ ਹਥਿਆਰਾਂ ਦੇ ਵਿੱਚ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸਿਸ ਨੇ, ਸਫਿਸਟੀਕੇਟਡ ਵੈਪਨ ਨੇ, ਗ੍ਰਨੇਡ ਨੇ, ਇਹ ਸਾਰੇ ਜਿਹੜੇ ਉਹਨਾਂ ਦੇ ਕੋਲੋਂ ਮਿਲੇ ਹੈ ਔਰ ਉਹਨਾਂ ਨੇ ਜਿਹੜਾ ਬੜੇ ਵੱਡੇ ਪੈਮਾਨੇ ਜਬਾਰ ਐਂਡ ਹਮਜ਼ਾ ਇਹ ਜਿਹੜੇ ISI ਨੇ ਟ੍ਰੇਨਡ ਕੀਤੇ। ਇਹਨਾਂ ਦਾ ਹੈਂਡਲਰ ਜਿਹੜਾ ਅਨੀਸ ਇਬਰਾਹਿਮ, ਦਾਊਦ ਇਬਰਾਹਿਮ ਦਾ ਭਰਾ ਹੈ ਔਰ ਇਹ ਜੇ ਇਵੇਂ ਨਾ ਹੁੰਦਾ ਤੇ ਇਹਨਾਂ ਨੇ ਬਹੁਤ ਵੱਡੇ ਜਿਹੜੇ ਨੇ ਲੈਵਲ ਦੇ ਉੱਤੇ ਤਬਾਹੀ ਮਚਾਣੀ ਸੀ। ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਉੱਥੋਂ ਮਸਕਟ ਤੋਂ ਪਾਕਿਸਤਾਨ ਗਏ ਤੇ 14-15 ਬੰਗਾਲੀ ਵੀ ਉਹਨਾਂ ਦੇ ਨਾਲ ਪਾਕਿਸਤਾਨ ਗਏ। ਕਿਹਾ ਜੀ ਉਹਨਾਂ ਬਾਰੇ ਅਜੇ ਕੋਈ ਖਬਰ ਨਹੀਂ ਹੈ ਕਿ ਉਹ ਕਿੱਥੇ ਨੇ ਔਰ ਕਿਵੇਂ ਟ੍ਰੇਨਡ ਹੋ ਕੇ ਆਏ ਨੇ। ਸੋ ਹੁਣ ਤੁਸੀਂ ਇਸ ਤੋਂ ਇਹ ਦੇਖ ਲਓ ਕਿ ਇਹ ਤਾਂ ਉਹਨਾਂ ਨੇ ਬੈਕਗਰਾਉਂਡ ਜਾਂ ਜਿਹਨੂੰ ਅਸੀਂ ਕਹਿੰਦੇ ਆ ਪ੍ਰਿਸ਼ਠ ਭੂਮੀ ਜਾਂ ਇੱਕ ਮਾਹੌਲ ਗਰਮਾਇਆ, ਕਿਉਂਕਿ ਜਦੋਂ ਹੁਣ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਵਾਕਿਆ ਕਰਨਗੇ ਤੇ ਆਲਰੇਡੀ ਉਸ ਦੀ ਤੁਸੀਂ ਜਿਹੜੀ ਹੈ ਗਰਾਊਂਡ ਤਿਆਰ ਕੀਤੀ ਹੋਈ ਹੈ ਕਿ ਦੇਖੋ ਜੀ ਇੰਨੇ ਖਤਰਨਾਕ ਦਾਊਦ ਇਬਰਾਹਿਮ ਦਾ ਭਰਾ ਅਨੀਸ ਇਬਰਾਹਿਮ ਜਿਨ੍ਹਾਂ ਨੂੰ ਹੈਡ ਕਰ ਰਿਹਾ ਸੀ, ਦੇਖੋ 5 ਫੜੇ ਹੋਏ ਨੇ ਜੀ, ਆ ਦੇਖੋ ਜੀ ਉਹਨਾਂ ਦੇ ਐਕਸਪਲੋਸਿਵ। ਔਰ ਇੱਕ ਪਾਸੇ ਤਾਂ ਇਹ ਸ਼ੋਅ ਕਰ ਰਿਹਾ ਕਿ ਕਿੰਨੀ ਮੁਸਤੈਦੀ ਹੈ ਕਿ ਪੁਲਿਸ ਨੇ ਬਸਟ ਕੀਤਾ ਇਸ ਮੋਡਿਊਲ ਨੂੰ, ISI ਨਾਲ ਵੀ ਜੋੜ ਦਿੱਤਾ ਹੈ ਔਰ ਨਾਲ ਦੀ ਨਾਲ ਇਸ ਗਰਾਊਂਡ ਦੇ ਉੱਤੇ ਹੁਣ ਆਉਣ ਵਾਲੇ ਪੀਰੀਅਡ 'ਚ ਜਦੋਂ ਕੋਈ ਐਕਸ਼ਨ ਕਰਾਇਆ ਜਾਏਗਾ, ਕਿਉਂਕਿ ਹਾਲਾਂ ਤਾਂ ਜਿਹੜਾ ਉਹ ਸਤੰਬਰ ਦਾ ਮਹੀਨਾ ਚੱਲ ਰਿਹਾ ਔਰ ਚੋਣਾਂ 2022 'ਚ ਹੋਣੀਆਂ ਨੇ, ਉਸ ਤੋਂ ਪਹਿਲਾਂ 1-2 ਵਾਕਿਆ ਹੋਰ, 1-2 ਮੋਡਿਊਲ ਹੋਰ ਨਿਕਲਣਗੇ ਕਿ ਕਿੱਥੋਂ ਕੀ ਹੋਇਆ ਔਰ ਇਵੈਂਚੁਅਲੀ ਕੋਈ ਨਾ ਕੋਈ ਕਾਰਾ ਕਰਵਾਇਆ ਵੀ ਜਾਏਗਾ ਔਰ ਫਿਰ ਉਸ ਦੇ ਉੱਤੇ ਬੇਸ ਜਿਹੜੀ ਹੈ ਇਹ ਨਫ਼ਰਤ ਦੇ ਵਣਜਾਰੇ ਜਿਹੜੇ ਲੋਕਾਂ ਦੀਆਂ ਲੋਕ ਲਾਸ਼ਾਂ ਗਿਣਨਗੇ, ਇਹ ਵੋਟਾਂ ਗਿਣਨਗੇ। ਅਸੀਂ ਪਹਿਲਾਂ ਹੀ ਇਸ ਤੋਂ ਇਹ ਅੰਦਾਜ਼ਾ ਲਾ ਲਿਆ ਕਿ ਬਈ ਇਹ ਜਿਹੜੀ ਹਰ ਫਰੰਟ ਤੇ ਫੇਲ ਮੋਦੀ ਸਰਕਾਰ ਹੈ, ਇਹ ਸਿਰਫ ਤੇ ਸਿਰਫ ਨਫ਼ਰਤ ਮੁਸਲਮਾਨਾਂ ਦੇ ਖਿਲਾਫ ਵੀ, ਪਾਕਿਸਤਾਨ ਨੂੰ ਵੀ ਲਾਈਨ 'ਚ ਰੱਖੋ, ਹਿੰਦੂਆਂ ਨੂੰ ਇੰਨਾ ਕਿ ਇਨਸਿਕਿਉਰ ਰੱਖੋ ਕਿ ਅਲਟੀਮੇਟਲੀ ਉਹ ਕਹਿਣ ਕਿ ਜੀ ਨਹੀਂ ਮੋਦੀ ਜੇ ਨਾ ਹੋਏਗਾ ਤੇ ਇਹ ਤਾਂ ਸਾਡਾ ਬਹੁਤ ਜਿਹੜਾ ਨੁਕਸਾਨ ਹੋਏਗਾ।
ਸੋ ਇਹ ਗੰਦੀ ਸਿਆਸਤ, ਲੋਕ ਲਾਸ਼ਾਂ ਗਿਣਨਗੇ ਇਹ ਵੋਟਾਂ ਗਿਣਨਗੇ। ਵੋਟਾਂ ਗਿਣਨਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।